अस्सलाम वालेकुम की हाल है प्यारिओ। मैं आबद जिया ते प्यारिओ अज गल करांगे रब ते तवक्कल दी। 2-3 दिन पहले 26 तारीख ਨੂੰ ਇੱਕ ਵਾਕਿਆ ਹੋਇਆ ਜਿਹਦੇ 'ਚ ਲੀਬੀਆ ਦਾ ਇੱਕ ਸ਼ਹਿਰੀ ਇੱਕ ਆਮ ਜਿਹਾ ਬੰਦਾ ਜਿਹੜਾ ਕੋਈ ਕਿਸੇ ਵੱਡੇ ਅਹੁਦੇ ਤੇ ਫਾਇਜ਼ ਨਹੀਂ ਹੈ, ਕੋਈ ਵਜ਼ੀਰ ਮਸ਼ੀਰ ਨਹੀਂ ਹੈ, ਕੋਈ ਪਾਰਲੀਮੈਂਟ ਦਾ ਮੈਂਬਰ ਨਹੀਂ ਹੈ, ਇੱਕ ਆਮ ਜਿਹਾ ਇਨਸਾਨ ਹੈ ਤੇ ਉਹ ਹੱਜ ਵਾਸਤੇ ਉਹਨੇ ਰਵਾਨਾ ਹੋਣਾ ਸੀ। ਪਰ ਉਹਦੀ ਕਿਸੇ ਵਜ੍ਹਾ ਤੋਂ ਕਲੀਅਰੈਂਸ ਨਹੀਂ ਹੋਈ, ਸਿਕਿਉਰਿਟੀ ਪਰਪਸ ਦੀ ਵਜ੍ਹਾ ਤੋਂ ਉਹ ਰੁਕ ਗਿਆ। ਜਹਾਜ਼ ਨੇ ਉਹਦਾ ਵੇਟ ਨਹੀਂ ਕੀਤਾ ਔਰ ਉਹ ਉਹਨੇ ਟੇਕ ਆਫ ਕਰ ਲਿਆ। ਪਰ ਜਿਵੇਂ ਹੀ ਟੇਕ ਆਫ ਕੀਤਾ ਥੋੜ੍ਹੀ ਦੇਰ ਤੋਂ ਬਾਅਦ ਉਹਦੇ 'ਚ ਕੋਈ ਫਨੀ ਖਰਾਬੀ ਹੋਈ ਅਤੇ ਜਹਾਜ਼ ਵਾਪਸ ਆ ਗਿਆ। ਔਰ ਜਦੋਂ ਵਾਪਸ ਆਇਆ ਅਤੇ ਦੁਬਾਰਾ ਫਿਰ ਉਹਨੇ ਟਰਾਈ ਕੀਤੀ ਅਤੇ ਉਹਨੇ ਕਿਹਾ ਕਿ ਹੁਣ ਮੈਂ ਟਰਾਈ ਕਰਦਾ ਕਿ ਮੇਰਾ ਕਲੀਅਰੈਂਸ ਹੋ ਜਾਵੇ ਅਤੇ ਮੈਂ ਜਹਾਜ਼ ਵਿੱਚ ਚੜ੍ਹ ਜਾਵਾਂ। ਕਲੀਅਰੈਂਸ ਉਹਦੀ ਹੋ ਗਈ ਪਰ ਪਾਇਲਟ ਨੇ ਡੋਰ ਓਪਨ ਕਰਨ ਤੋਂ ਮਨਾ ਕਰਤਾ। ਉਹਨੇ ਕਿਹਾ ਕਿ ਇੰਜਨ ਸਟਾਰਟ ਹੈ ਅਤੇ ਹੁਣ ਮੈਂ ਡੋਰ ਓਪਨ ਨਹੀਂ ਕਰ ਸਕਦਾ, ਲਿਹਾਜ਼ਾ ਮੈਂ ਮਾਜ਼ਰਤ ਚਾਹੁੰਦਾ। ਅਤੇ ਉਹ ਥੋੜ੍ਹੀ ਦੇਰ ਤੋਂ ਬਾਅਦ ਆਪਣੀ ਫਨੀ ਖਰਾਬੀ ਜਿਹੜੀ ਉਹਦੇ 'ਚ ਆਇਆ ਸੀ ਉਹ ਕਲੀਅਰੈਂਸ ਤੋਂ ਬਾਅਦ ਦੁਬਾਰਾ ਫਿਰ ਟੇਕ ਆਫ ਕੀਤਾ ਅਤੇ ਥੋੜ੍ਹੀ ਦੇਰ ਬਾਅਦ ਫਿਰ ਮਾਮਲਾ ਤੁੰਝ ਸੀ, ਫਿਰ ਫਨੀ ਖਰਾਬੀ, ਫਿਰ ਉਹਨੂੰ ਦੁਬਾਰਾ ਲੈਂਡ ਕਰਨਾ ਪਿਆ। ਅਤੇ ਉਹ ਜਿਹੜਾ ਆਮਰ ਹੈ ਉਹਨੇ ਦੁਬਾਰਾ ਫਿਰ ਟਰਾਈ ਕੀਤੀ ਕਿ ਮੈਂ ਹੁਣ ਇਹਦੇ ਵਿੱਚ ਸਵਾਰ ਹੋ ਜਾਵਾਂ ਔਰ ਮੈਂ ਹੱਜ ਕਰ ਲਵਾਂ। ਬਹੁਤ ਸਾਰੇ ਉੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਉਹਨੂੰ ਕਿਹਾ ਵੀ ਕਿ ਤੂੰ ਚਲਾ ਜਾ, ਔਰ ਸ਼ਾਇਦ ਅਗਰ ਸਾਡੇ ਵਰਗਾ ਜਿਹਦਾ ਈਮਾਨ ਏਡਾ ਪੁਖਤਾ ਨਹੀਂ ਹੈ ਉਹ ਚਲਾ ਵੀ ਜਾਂਦਾ, ਵਾਪਸ ਵੀ ਚਲਾ ਜਾਂਦਾ, ਪਰ ਉਹਦਾ ਈਮਾਨ ਬਹੁਤ ਪੁਖਤਾ ਸੀ। ਮੈਂ ਸ਼ਾਇਦ ਦਾ ਲਫ਼ਜ਼ ਨਹੀਂ ਇਸਤੇਮਾਲ ਕਰਾਂਗਾ, ਯਕੀਨਨ ਬਹੁਤ ਪੁਖਤਾ ਸੀ। ਇਸ ਵਾਸਤੇ ਉਹਨੇ ਕਿਹਾ ਕਿ ਨਹੀਂ, ਮੈਂ ਵਾਪਸ ਨਹੀਂ ਜਾਵਾਂਗਾ। ਜੇ ਜਾਵਾਂਗਾ ਤਾਂ ਮੈਂ ਹੱਜ 'ਤੇ ਜਾਵਾਂਗਾ, ਇੱਥੋਂ ਹੀ ਜਾਵਾਂਗਾ, ਨਵੀਂ ਫਲਾਈਟ ਲੈ ਕੇ ਨਹੀਂ ਜਾਵਾਂਗਾ, ਨਹੀਂ ਤਾਂ ਫਿਰ ਮੈਂ ਇੰਤਜ਼ਾਰ ਕਰ ਰਿਹਾ। लेकिन पायलट ने ना मनी, जहाज़ दोबारा टेक ऑफ कर लिया और थोड़ी देर तो बाद फिर फनी खराबी का मसला होया। जो तीसरी बारी आया ना और फिर पायलट ने खुद रबता करके सिक्योरिटी हुकाम नूं रिक्वेस्ट की कि जिहड़ा बंदा इत्थे खड़ा है इस फ्लाइट दे विचों मिस है, आमर अल मंसूर, ਉਹਨੂੰ ਭੇਜ ਦਿਓ। ਮੈਨੂੰ ਇੰਝ ਫੀਲ ਹੁੰਦਾ ਕਿ ਉਹ ਰੱਬ ਦਾ ਕੋਈ ਖਾਸ ਬੰਦਾ ਹੈ, ਉਹਦੇ ਤੋਂ ਬਗੈਰ ਜਹਾਜ਼ ਜਾ ਹੀ ਨਹੀਂ ਸਕਦਾ। ਜਿਹੜੇ ਇੰਨੇ ਵਿੱਚ ਸੈਂਕੜਾਂ ਦੇ ਹਿਸਾਬ ਨਾਲ ਲੋਕ ਬੈਠੇ ਨੇ, ਸ਼ਾਇਦ ਉਹਨਾਂ ਸਭ ਤੋਂ ਜ਼ਿਆਦਾ ਮੁਖਲਿਸ ਹੈ, ਸ਼ਾਇਦ ਉਹਦੀ ਮੁਹੱਬਤ ਰੱਬ ਦੇ ਨਾਲ ਇਸ ਤੋਂ ਸਭ ਤੋਂ ਜ਼ਿਆਦਾ ਮੁਖਲਿਸ ਹੈ, ਸ਼ਾਇਦ ਉਹ ਬਹੁਤ ਨੇਕ ਆਦਮੀ ਹੈ, ਸ਼ਾਇਦ ਉਹ ਆਮ ਬੰਦਾ ਨਹੀਂ ਹੈ। ਵੇਖਣ ਨੂੰ ਇੱਕ ਜਿਵੇਂ ਇੱਕ ਸਿੰਪਲ ਜਿਹਾ ਇੱਕ ਮਾਤੜ ਜਿਹਾ ਬੰਦਾ ਲੱਗ ਰਿਹਾ। ਉਹ ਆਪਣੇ ਲਿਬਾਸ ਤੋਂ ਅਤੇ ਆਪਣੇ ਹੁਲੀਏ ਤੋਂ, ਆਪਣੇ ਹਸਨ ਤੋਂ, ਆਪਣੀ ਸਮਾਈਲ ਤੋਂ, ਪਰ ਉਹ ਬੜਾ ਖਾਸ ਬੰਦਾ ਸੀ। ਕਿਸੇ ਵੀ ਰੂਪ ਦੇ ਵਿੱਚ ਰੱਬ ਦਾ ਵਲੀ ਹੋ ਸਕਦਾ ਹੈ, ਕਿਸੇ ਵੀ ਜਗ੍ਹਾ 'ਤੇ ਰੱਬ ਦਾ ਵਲੀ ਹੋ ਸਕਦਾ ਹੈ। ਜਦੋਂ ਰੱਬ ਦੇ ਨਾਲ ਪੱਕੀਆਂ ਲੱਗੀਆਂ ਹੋਣ, ਜਦੋਂ ਰੱਬ ਦੇ ਨਾਲ ਮੁਹੱਬਤਾਂ ਬਹੁਤ ਗੂੜ੍ਹੀਆਂ ਹੋਣ, ਫਿਰ ਉੱਥੇ ਦੁਨੀਆ ਦੇ ਜਿੰਨੇ ਮਰਜ਼ੀ ਤਾਕਤਾਂ ਤੁਹਾਨੂੰ ਰੋਕ ਲੈਣ, ਪਰ ਹੁੰਦਾ ਉਹੀ ਹੈ ਜੋ ਰੱਬ ਦੀ ਚਾਹਤ ਹੈ। ਇੱਕ ਹਦੀਸ ਕੁਦਸੀ ਵੀ ਹੈ ਕਿ ਇੱਕ ਤੇਰੀ ਚਾਹਤ ਹੈ, ਇੱਕ ਮੇਰੀ ਚਾਹਤ ਹੈ। ਜੇ ਤੂੰ ਦੌੜੇਂਗਾ ਉਹਦੇ ਪਿੱਛੇ ਜੋ ਤੇਰੀ ਚਾਹਤ ਹੈ, ਫਿਰ ਮੈਂ ਤੈਨੂੰ ਥਕਾ ਦਿਆਂਗਾ ਉਸ ਦੇ ਪਿੱਛੇ ਜਿਹੜੀ ਤੇਰੀ ਚਾਹਤ ਹੈ। ਪਰ ਜੇ ਤੂੰ ਮੰਨੇਗਾ, ਜੇ ਤੂੰ ਉਂਝ ਕਰੇਂਗਾ ਜਿਹੜੀ ਮੇਰੀ ਚਾਹਤ ਹੈ, ਫਿਰ ਮੈਂ ਵੀ ਉਂਝ ਕਰਾਂਗਾ ਜੋ ਤੇਰੀ ਚਾਹਤ ਹੈ। ਫਿਰ ਸਾਰੀ ਦੁਨੀਆ ਨੂੰ ਰੱਬ ਤੁਹਾਡੇ ਅੱਗੇ ਝੁਕਾ ਦਿੰਦਾ ਹੈ। ਵਰਨਾ ਇੰਝ ਕਿਵੇਂ ਹੋ ਸਕਦਾ ਹੈ ਕਿ ਜਹਾਜ਼ 3 ਵਾਰੀ ਮੁੜ ਕੇ ਆਵੇ ਔਰ ਉਹਦੇ 'ਚ ਫਨੀ ਖਰਾਬੀ ਹੋਵੇ। ਅਤੇ ਜਦੋਂ ਆਮਰ ਅਲ ਮੰਸੂਰ ਉਹਦੇ 'ਚ ਸਵਾਰ ਹੋਇਆ ਫਿਰ ਸਾਰੀਆਂ ਖਰਾਬੀਆਂ ਦੂਰ ਹੋ ਗਈਆਂ। ਫਿਰ ਜਹਾਜ਼ ਟੇਕ ਆਫ ਕੀਤਾ। ਫਿਰ ਉਸ ਬੰਦੇ ਨੂੰ ਰੱਬ ਨੇ ਇੱਜ਼ਤ ਦੇਣੀ ਸੀ ਦੁਨੀਆ ਦੇ ਵਿੱਚ। ਕੁਝ ਲਮਹਿਆਂ ਦੇ ਵਿੱਚ ਕਿੰਨਾ ਫੇਮਸ ਹੋ ਗਿਆ ਉਹ ਬੰਦਾ, ਕਿੰਨੇ ਰੱਬ ਨੇ ਉਹਨੂੰ ਇੱਜ਼ਤ ਤੋਂ ਨਵਾਜ਼ ਦਿੱਤਾ, ਕਿਉਂਕਿ ਉਹਦੀ ਰੱਬ ਦੇ ਨਾਲ ਮੁਹੱਬਤ ਖਾਲਸ ਸੀ। ਸਾਡੀ ਮੁਹੱਬਤ ਰੱਬ ਨਾਲ ਖਾਲਸ ਨਹੀਂ ਹੈ। ਫਿਰ ਰੱਬ ਨੇ ਉਸ ਬੰਦੇ ਦਾ ਇਸਤਕਬਾਲ ਕਰਵਾਇਆ। ਜਦੋਂ ਸਾਊਦੀ ਅਰਬ ਪਹੁੰਚਿਆ ਅਤੇ ਉੱਥੇ ਉਹਦਾ ਇਸਤਕਬਾਲ ਹੋਇਆ ਔਰ ਬੜੀ ਧੂਮ-ਧਾਮ ਦੇ ਨਾਲ ਹੋਇਆ। ਲੋਕਾਂ ਨੇ ਉਹਨੂੰ ਰੁਖਸਤ ਕੀਤਾ ਅਤੇ ਬੜੀ ਧੂਮ-ਧਾਮ ਦੇ ਨਾਲ ਰੁਖਸਤ ਕੀਤਾ। ਲੋਕ ਉਹਦੇ ਨਾਲ ਸੈਲਫੀਆਂ ਲੈ ਰਹੇ ਨੇ, ਲੋਕ ਉਹਦੇ ਨਾਲ ਮੁਹੱਬਤ ਦਾ ਇਜ਼ਹਾਰ ਕਰ ਰਹੇ ਨੇ, ਉਹਦੇ ਹੱਥ ਚੁੰਮ ਰਹੇ ਨੇ। ਅਤੇ ਹੁਣ ਉਹ ਹਰਮ 'ਚ ਮੌਜੂਦ ਹੈ। ਉੱਥੇ ਵੀ ਉਹਦੀ ਬਹੁਤ ਪਜ਼ੀਰਾਈ ਹੋ ਰਹੀ ਹੈ, ਉਹਨੂੰ ਬਹੁਤ ਸਰਾਹਿਆ ਜਾ ਰਿਹਾ, ਉਹਦੀ ਮੁਹੱਬਤ ਨੂੰ, ਉਹਦੇ ਸਾਦਾਪਨ ਨੂੰ, ਉਹਦੀ ਰੱਬ ਦੇ ਨਾਲ ਜਿਹੜੀ ਲੌ ਲੱਗੀ ਹੈ। ਉਸ ਮੁਹੱਬਤ ਨੂੰ ਵੇਖਦੇ ਹੋਏ ਹਰ ਕੋਈ ਉਸ ਇੱਕ ਆਮ ਜਿਹੇ
ਐਵੇਂ ਲੱਗਦਾ ਕਿ ਜਿਵੇਂ ਪਿੰਡ ਦਾ ਕੋਈ ਬੰਦਾ ਹੈ। ਉਹਦਾ ਲਿਬਾਸ ਤੁਸੀਂ ਵੇਖੋ, ਉਹਦੀ ਸਮਾਈਲ ਦੇਖੋ, ਭੋਲਾ ਭਾਲਾ ਜਿਹਾ ਬੰਦਾ ਹੈ, ਪਰ ਰੱਬ ਨੂੰ ਕਿੰਨਾ ਮਹਿਬੂਬ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਮੈਨੂੰ ਰੱਬ ਤੋਂ ਉਮੀਦ ਹੈ। ਰੱਬ ਤੋਂ ਉਮੀਦ ਨਹੀਂ ਹੋਣੀ ਚਾਹੀਦੀ, ਰੱਬ ਤੇ ਯਕੀਨ ਹੋਣਾ ਚਾਹੀਦਾ। ਉਸ ਬੰਦੇ ਨੂੰ ਯਕੀਨ ਸੀ ਕਿ ਜਹਾਜ਼ ਮੈਨੂੰ ਲਏ ਬਗੈਰ ਜਾ ਹੀ ਨਹੀਂ ਸਕਦਾ। ਆ ਕਿਵੇਂ ਹੋ ਸਕਦਾ ਹੈ ਕਿ ਜਹਾਜ਼ ਮੈਨੂੰ ਲੈ ਕੇ ਜਾਣ ਤੋਂ ਬਗੈਰ ਉੱਡ ਜਾਵੇ? ਉਹਦਾ ਯਕੀਨ ਇੰਨਾ ਪੁਖਤਾ ਸੀ ਕਿ ਜਹਾਜ਼ ਨੂੰ 3 ਵਾਰੀ ਵਾਪਸ ਆਉਣਾ ਪਿਆ। ਰੱਬ ਨੇ ਨਿਜ਼ਾਮ ਹੀ ਚੇਂਜ ਕਰਤਾ, ਸਾਰਾ ਸਿਸਟਮ ਤਬਦੀਲ ਕਰਤਾ। ਸਿਕਿਉਰਿਟੀ ਹੁਕਾਮ ਵੇਖਦੇ ਰਹਿ ਗਏ, ਪਾਇਲਟ ਵੇਖਦੇ ਰਹਿ ਗਏ, ਪਾਇਲਟ ਨੇ ਖੁਦ ਉਹਨੂੰ ਰਿਸੀਵ ਕੀਤਾ। ਮਤਲਬ ਉਸ ਬੰਦੇ ਦੇ ਦਿਲ ਦੇ ਵਿੱਚ ਰੱਬ ਦੀ ਕਿੰਨੀ ਕੁ ਮੁਹੱਬਤ ਹੋਏਗੀ। ਅਸੀਂ ਲੋਕਾਂ ਦੇ ਜ਼ਾਹਰੀ ਹੁਲੀਏ ਵੇਖਦੇ ਹਾਂ, ਅਸੀਂ ਲੋਕਾਂ ਦੇ ਜ਼ਾਹਰੀ ਮਾਮਲਾਤ ਵੇਖਦੇ ਹਾਂ। ਅਸੀਂ ਕਹਿੰਦੇ ਹਾਂ ਕਿ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਅਸੀਂ ਇੰਝ ਦੇ ਤਾਨੇ ਦਿੰਦੇ ਹਾਂ, ਪਰ ਰੱਬ ਕਹਿੰਦਾ ਕਿ ਤੂੰ ਜਿੰਨਾ ਮਰਜ਼ੀ ਗੁਨਾਹਗਾਰ ਹੈ, ਇੱਕ ਵਾਰੀ ਮੇਰੇ ਕੋਲ ਮਾਫੀ ਮੰਗ, ਮੇਰੇ ਕੋਲ ਤੌਬਾ ਕਰ, ਮੈਂ ਤੈਨੂੰ ਮਾਫ ਵੀ ਕਰਾਂਗਾ, ਮੈਂ ਤੈਨੂੰ ਗਲ ਨਾਲ ਵੀ ਲਾਵਾਂਗਾ, ਮੈਂ ਤੇਰੇ ਦਰਜਾਤ ਵੀ ਬੁਲੰਦ ਕਰਾਂਗਾ, ਤੈਨੂੰ ਦੁਨੀਆ ਆਖਰਤ 'ਚ ਹਰ ਥਾਂ ਤੇ ਮੈਂ ਇੱਜ਼ਤ ਨਾਲ ਵੀ ਨਵਾਜ਼ਾਂਗਾ। ਇਸ ਲਈ ਕਿਸੇ ਨੂੰ ਮਾੜਾ ਨਾ ਆਖਿਆ ਕਰੋ। ਆ ਰੱਬ ਦੇ ਮਾਮਲਾਤ ਨੇ, ਕੌਣ ਕਾਫਰ ਹੈ, ਕੌਣ ਜਹਨਮੀ ਹੈ, ਕੌਣ ਦੋਜ਼ਖੀ ਹੈ, ਕੌਣ ਜੰਨਤੀ ਹੈ, ਇਹ ਫੈਸਲੇ ਸਿਰਫ ਰੱਬ ਦੇ ਇਖਤਿਆਰ 'ਚ ਨੇ। ਅਸੀਂ ਕੁਝ ਵੀ ਨਹੀਂ ਕਹਿ ਸਕਦੇ ਇਸ ਬਾਰੇ। ਸਾਨੂੰ ਸਿਰਫ ਇਨਕਿਸਾਰੀ ਦੇ ਨਾਲ ਰਹਿਣਾ ਚਾਹੀਦਾ, ਸਾਨੂੰ ਆजिज़ ਦੇ ਨਾਲ ਰਹਿਣਾ ਚਾਹੀਦਾ। ਮੈਨੂੰ ਯਕੀਨ ਹੈ ਇਸ ਗੱਲ ਦਾ ਕਿ ਆਮਰ ਦੀ ਜਗ੍ਹਾ 'ਤੇ ਅਗਰ ਕੋਈ ਹੋਰ ਬੰਦਾ ਹੁੰਦਾ ਤਾਂ ਉਹ ਵਾਪਸ ਆ ਜਾਂਦਾ ਘਰ। ਉਹ ਕਹਿੰਦਾ ਕਿ ਚਲੋ ਕੋਈ ਗੱਲ ਨਹੀਂ, ਫਲਾਈਟ ਮਿਸ ਹੋ ਗਈ ਹੈ, ਮੈਂ ਕੋਈ ਨੈਕਸਟ ਫਲਾਈਟ ਲੈ ਲਵਾਂਗਾ, 1 ਦਿਨ ਬਾਅਦ ਹੀ ਲੈ ਲਾਂਗਾ, 2 ਦਿਨ ਬਾਅਦ ਹੀ ਫਲਾਈਟ ਲੈ ਲਾਂਗਾ, ਫਿਰ ਮੈਂ ਚਲਾ ਜਾਵਾਂਗਾ। ਪਰ ਉਹ ਬੰਦਾ ਕਹਿੰਦਾ ਨਹੀਂ, ਮੈਂ ਹਜ ਦੀ ਨੀਅਤ ਕਰ ਲਈ ਹੈ। ਆ ਕਿਵੇਂ ਹੋ ਸਕਦਾ ਹੈ ਕਿ ਹੁਣ ਮੈਂ ਵਾਪਸ ਘਰ ਟੁਰ ਜਾ? ਉਸ ਬੰਦੇ ਦਾ ਯਕੀਨ ਸੀ, ਰੱਬ ਨੇ ਉਹਨੂੰ ਮਾਯੂਸ ਨਹੀਂ ਕੀਤਾ। ਜਦੋਂ ਸਾਡਾ ਰੱਬ ਤੇ ਯਕੀਨ ਹੁੰਦਾ, ਫਿਰ ਰੱਬ ਸਾਨੂੰ ਮਾਯੂਸ ਨਹੀਂ ਕਰਦਾ। ਫਿਰ ਉਹ ਸਾਡਾ ਖਿਆਲ ਰੱਖਦਾ, ਸਾਡੇ ਨਾਲ ਬੜਾ ਪਿਆਰ ਕਰਦਾ, ਸਾਡਾ ਬੜਾ ਚਾਅ ਕਰਦਾ। ਰੱਬ ਨੇ ਫਰਿਸ਼ਤੇ ਉੱਥੇ ਕਿੰਨੇ ਖੁਸ਼ ਹੋਏ ਹੋਣਗੇ, ਰੱਬ ਕਿੰਨਾ ਖੁਸ਼ ਹੋਇਆ ਹੋਵੇਗਾ ਉਸ ਬੰਦੇ ਦੀ ਮੁਹੱਬਤ ਦੇਖ ਕੇ। ਜਿਵੇਂ ਲੋਕਾਂ ਨੇ ਉਹਨੂੰ ਰਿਸੀਵ ਕੀਤਾ, ਇੰਝ ਫਰਿਸ਼ਤੇ ਵੀ ਕਹਿ ਰਹੇ ਹੋਣਗੇ ਕਿ ਕਾਸ਼ ਸਾਡਾ ਮਹਿਮਾਨ ਹੀ ਹੁੰਦਾ। ਇਸ ਲਈ ਮੇਰੀ ਤੁਹਾਡੇ ਸਾਰਿਆਂ ਦੇ ਅੱਗੇ ਅਰਜ਼ੋਈ ਹੈ ਕਿ ਖੁਦਾ ਦੇ ਵਾਸਤੇ ਕਿਸੇ ਨੂੰ ਹਕੀਰ ਸਮਝਣਾ, ਕਿਸੇ ਨੂੰ ਮੰਦਾ ਕਹਿਣਾ, ਕਿਸੇ ਨੂੰ ਮਾੜਾ ਕਹਿਣਾ, ਕਿਸੇ ਤੋਂ ਨਫ਼ਰਤ ਕਰਨਾ ਆ ਬੰਦ ਕਰ ਦਿਓ। ਮੁਹੱਬਤ ਦੇ ਨਾਲ ਆਪਣੀ ਜਿਹੜੀ ਸਾਰੀ ਹਯਾਤੀ ਹੈ, ਉਹ ਮੁਹੱਬਤ ਵੰਡਣ ਦੇ ਵਿੱਚ ਸਾਰੀ ਸਰਫ ਕਰੋ। ਆ ਛੋਟੀ ਜਿਹੀ ਹਯਾਤੀ ਹੈ, ਪਤਾ ਹੈ ਕੋਈ ਨਹੀਂ ਕਦੋਂ ਆਖਰੀ ਸਾਹ ਆਉਣਾ ਹੈ, ਕੋਈ ਪਤਾ ਨਹੀਂ ਇੱਕ ਪਾਣੀ ਦਾ ਬੁਲਬੁਲਾ ਹੈ ਕਦੋਂ ਮੁੱਕ ਜਾਣੀ ਹੈ। ਅੱਜ ਸਾਰੀਆਂ ਚੀਜ਼ਾਂ ਜੇ ਅਸੀਂ ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰਕੇ ਜਾਵਾਂਗੇ, ਮੁਹੱਬਤਾਂ ਵੰਡ ਕੇ ਜਾਵਾਂਗੇ, ਇੱਕ ਦੂਜੇ ਦਾ ਖਿਆਲ ਰੱਖਾਂਗੇ, ਇਨਸਾਨੀਅਤ ਨੂੰ ਪ੍ਰਾਇਓਰਟੀ 'ਤੇ ਰੱਖਾਂਗੇ, ਯਕੀਨ ਕਰੋ ਰੱਬ ਸਾਡੇ ਨਾਲ ਮੁਹੱਬਤ ਕਰਨਾ ਸ਼ੁਰੂ ਕਰ ਦੇਗਾ। ਰੱਬ ਫਿਰ ਆਮਰ ਅਲ ਮਨਸੂਰ ਤਰ੍ਹਾਂ ਸਾਡੀ ਚਰਚਾ ਵੀ ਕਰੇਗਾ, ਸਾਡੇ ਲੋਕ دیਵਾਨੇ ਵੀ ਹੋਣਗੇ, ਦੁਨੀਆ ਵੀ ਉਹਦੀ ਹੋ ਜਾਂਦੀ ਹੈ ਜਿਹਦਾ ਰੱਬ ਹੁੰਦਾ ਹੈ। ਜੇ ਰੱਬ ਰਾਜ਼ੀ ਹੈ ਨਾ, ਯਕੀਨ ਕਰੋ ਹੋਰ ਕੁਝ ਵੀ ਨਹੀਂ ਚਾਹੀਦਾ। ਜੱਗ ਵੀ ਰਾਜ਼ੀ ਹੋਏਗਾ ਤੇ ਰੱਬ ਵੀ ਰਾਜ਼ੀ ਹੋਏਗਾ। ਪਰ ਰੱਬ ਨੂੰ ਰਾਜ਼ੀ ਕਰਨ ਵਾਸਤੇ ਜੱਗ ਦੀ, ਮਖਲੂਕ ਦੀ, ਲੋਕਾਈ ਦੀ, ਇਨਸਾਨੀਅਤ ਦੀ ਖਿਦਮਤ ਕਰਨੀ ਪੈਣੀ ਹੈ। ਉਮੀਦ ਹੈ ਕਿ ਅਸੀਂ ਅੱਜ ਤੋਂ ਆਹ ਤਹੀਆ ਕਰ ਲਈਏ ਕਿ ਅਸੀਂ ਇਨਸਾਨੀਅਤ ਦੀ ਢੇਰ ਖਿਦਮਤ ਕਰਾਂਗੇ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰੱਖਾ।